लो जी ममटी बनी है। लो जी चेक करो नज़ारा। लो जी नज़ारा चेक करो। इस साइड तो जनाब चढ़दा पंजाब, आ खलोते असीं लैंदे पंजाब च, इधर अपना डेरा, आ मकान अपने। ए व्यू चेक करो तुसीं, कैसा पिंड दा व्यू। हर पासे सबज़ खेत, डेरे ते भी सबज़ खेत, इत्थे भी सबज़ खेत। ये अज एक कमरा तो कंप्लीट हो जाएगा, दूजा भी शुरू कर देगा। सैडा ही रह गई मैंने। हाँ चलो सही है। अल्लाह करे 30 रोजे हो जान पूरे, हो जानी ईद हफ्ते की। क्यों उस्ताद की तेरा तजर्बा? हाँ चाचा की शरबत घोल रहे हैं? नुकसान तो अगे बड़ा हो गया। दो फसल लान दो इच्छे नुकसान। गल बीज नहीं, गल यार जी उत्ते मेहनत की हुई हो। मेहनत पाऊगा जरा ठेका भरया है वो कित्थों पूरा करना। हाँ पानी कित्थों पूरे करने ने। ठेके नु अगे रोंदा पानी ठेका अपनी मजदूरी जेडी किसे नु दित्ती हूं बकरी। हाँ जी क्या बात है साहब, क्या बात। कड भी कड मिंट मार, बुरे हालात हो गए अज तक। ते होर पट्ठे डंड लै जानी कि बारिश जेड़ा जनाब रुकन दा ना ही नहीं लैंदे। मौसम एक इक्को या बारिश वाला पूरा हो गया। लोकां नूं स्टाले दा दुद्ध ना पवाई जाई। ਸੋ ਜੂਸ ਜਾਂ ਨਿਕਲੇ ਚੰਗੇ ਨਹੀਂ ਨੇ ਹਰੇ ਸਾਲ नहीं ਉਹ ਜਿਵੇਂ ਨਹੀਂ ਸੀ। ਚੱਲ ਕੋਈ नहीं कोई नहीं, लोकां नूं भी पता ਉਹਨਾਂ ਨੂੰ ਪਤਾ ਲੱਗਾ ਕਾਕੇ ਦੁੱਧ ਰੋੜਦਾ ਬੱਤੀ ਗਈ। ਛੰਦਾ ਤਾਂ ਲਾਏ ਨੇ ਬੱਤੀ ਗਈ। अरे सब दुध लेंदे ने उसने भी लेंदे ने का ਇਹ ਪਿੰਡੂ ਗਿਆ ਨਾ ਹੋਟਲ ਤੇ ਉਹ ਨਾ ਮਿੰਟ ਮਾਰ ਕਨੇਟਾ ਨਹੀਂ ਪੀਂਦੇ ਜਿਹੜਾ ਪੁਦੀਨੇ ਦਾ ਜੂਸ ਹੁੰਦਾ। ਆਹੋ ਉਹਨੂੰ ਕਹਿੰਦੇ ਆ ਕੀ ਇਹ ਇਹ ਸਟਾਲੇ ਦਾ ਪਾਣੀ। ਅਸਲਾਮ ਵਾਲੇਕਮ ਜੀ, ਕੀ ਹਾਲ ਚਾਲ? ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਗੇ ਜੀ। ਵੈਲਕਮ ਅੱਜ ਦੇ ਨਵੇਂ ਵਲੌਗ 'ਚ, ਅੱਜ ਦੀ ਨਵੀਂ ਵੀਡੀਓ ਵਿੱਚ। ਸੋ ਅੱਜ ਦੀ ਜਿਹੜੀ ਆਪਣੀ ਰੂਟੀਨ ਹੋਊਗੀ ਉਹ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗਾ। ਸੋ ਜੁੜ ਕੇ ਰਹਿਣਾ ਤੇ ਵਲੌਗ ਲਾਜ਼ਮੀ ਵੇਖਣਾ। ਕਿ ਪਿਛਲੇ ਵਲੌਗ 'ਚ ਤੁਸੀਂ ਦੇਖਿਆ ਹੋਣਾ ਕਿ ਉਕਾੜੇ ਤੋਂ ਲਾਹੌਰ ਆਏ ਸੀ। ਉਕਾੜੇ ਇੱਕ ਐਮਰਜੈਂਸੀ ਕੰਮ ਪੈ ਗਿਆ, ਕੰਮ ਇਹ ਸੀਗੇ ਇੱਕ ਫੋਤਕੀ ਹੋ ਗਈ ਸੀ। ਸੋ ਉੱਥੇ ਜਾਣਾ ਸੀ। ਸੋ ਐਮਰਜੈਂਸੀ ਅਸੀਂ ਨਿਕਲ ਗਏ ਹਾਂ। ਤੇ ਫਿਰ ਜਿਹੜਾ ਅਗਲੇ ਇੱਕ ਦਿਨ ਰਾਤ ਸਟੇ ਅਸੀਂ ਉਕਾੜੇ, ਤੇ ਅਗਲੇ ਦਿਨ ਅਸੀਂ ਨਿਕਲ ਆਏ ਹਾਂ। ਤੁਸੀਂ ਵਲੋਗ ਵੀ ਵੇਖਿਆ ਹੋਣਾ, ਬਹੁਤ ਸਾਰਾ ਤੁਸੀਂ ਪਿਆਰ ਵੀ ਦੇਣ ਡਏ ਉਹਨੂੰ। ਤੇ ਫਾਈਨਲੀ ਕੱਲ੍ਹ ਘਰ ਆ ਗਏ ਹਾਂ। ਤੇ ਘਰ ਆ ਕੇ ਅੱਜ ਫਿਰ ਨਵਾਂ ਇੱਕ ਵਲੋਗ ਸ਼ੁਰੂ ਕਰ ਲਿਆ। ਤੇ ਇਸ ਟਾਈਮ ਪੈਲੀਆਂ ਹੀ ਫਿਰਦੇ ਪਏ ਹਾਂ। ਚਾਚੇ ਨੇ ਜਿਹੜੇ ਲਾਏ ਸੀ ਟਿੰਡੇ, ਉਹਨਾਂ ਦੀ ਕੰਪਲੇਨ ਕੀਤੀ ਸੀ ਬੀਜ ਦੀ, ਤੇ ਬੀਜ ਚਾਚੇ ਨੂੰ ਮਿਲ ਗਿਆ ਸੀ। ਤੇ ਹੁਣ ਚਾਚਾ ਲਾਉਣ ਦਿਆ ਪਾਣੀ, ਕਿਉਂਕਿ ਕੱਲ੍ਹ ਹੋਈ ਸੀ ਬਾਰਿਸ਼ ਤੇ ਬੱਤੀ ਵੀ ਸਾਡੀ ਪੂਰੀ ਨਹੀਂ ਸੀ ਹੈ। ਚਾਚੇ ਲਾ ਲਿਆ ਪਾਣੀ। ਚੱਲ ਕਿਵੇਂ ਨੇ ਚਾਚਾ? ਚਾਚਾ ਕੀ ਸ਼ਰਬਤ ਘੋਲ ਰਹੇ ਹਾਂ? ਓ यार आ पाइए मखाती आ के ਨੁਕਸਾਨ ਤੇ ਅੱਗੇ ਬੜਾ ਹੋ ਗਿਆ। दो फसल लान दो इच्छे नुकसान। ਗੱਲ ਬੀਜ ਨਹੀਂ, ਗੱਲ ਯਾਰ ਜਿਹੜੀ ਉੱਤੇ ਮਿਹਨਤ ਕੀਤੀ ਹੋਈ ਉਹ। मेहनत पाऊगा जरा ठेका भरया है वो कित्थों पूरा करना। ਹਾਂ पानी कित्थों पूरे करने ने। ਠੇਕੇ ਨੂੰ ਤਾਂ ਅੱਗੇ ਰੋਂਦਾ पानी ठेका अपनी मजदूरी किसे नु दित्ती हूं बकरी। हाँ जी क्या बात है साहब, क्या बात। की है जी ਇਹਦੇ ਵਾਸਤੇ ਜਿਹੜਾ ਉਹ ਜੋ ਕੀੜਾ ਨਹੀਂ ਲੱਗਦਾ। ਆ ਬੀਜ ਦੀ ਬਿਮਾਰੀਆਂ ਵਾਸਤੇ ਹਨਾ। ਆ ਵੀ ਚਾਚੇ ਨੇ ਸ਼ੁਰੂ ਕਰ ਲਿਆ ਦੇਖੋ। ਬੱਤੀ ਟਿਕੀ ਦੀ ਤੇ ਫਿਰ ਕੰਮ ਤਾਂ ਚੱਲ ਜਾਏਗਾ। ਆਹੋ 18 ਖੇਲਾਂ ਨੇ ਸਾਰੀਆਂ, 18 ਖੇਲਾਂ ਨੂੰ ਪਾਣੀ ਲੱਗਣਾ। ਇੱਕ ਸ਼ਾਇਦ ਦਾ ਕੰਮ ਸਹੀ ਹੈ ਜਿਹੜਾ ਉਹਨਾਂ ਖੇਲਾਂ ਦੇ ਉੱਤੇ ਹੀ ਫਿਰ ਚਾਚੇ ਨੇ ਲਾ ਦਿੱਤਾ। ਮਿਹਨਤ ਥੋੜੀ ਹੁੰਦੀ ਆ,
ਕਿਉਂਕਿ ਬਾਰਿਸ਼ ਪਈ ਆ, ਸਟਿੱਕਰ ਵੀ ਵੱਜਿਆ ਹੁੰਦਾ ਉੱਤੇ। ਫਿਰ ਚਾਚੇ ਨੇ ਇੱਕ ਸ਼ੈ ਨਾਲ ਜਿਹੜਾ ਨਾ ਉਹਨੂੰ ਨਰਮ ਕੀਤਾ, ਨਰਮ ਕਰਕੇ ਤੇ ਫਿਰ ਨਾਲ ਦੀ ਨਾਲ ਬੀਜ ਟੋਂਗਦੇ ਗਏ ਆ। ਤੇ ਜਿਹੜਾ ਨਾ ਬੀਜ ਮਾਸ਼ਾਅੱਲਾ ਲੱਗ ਗਿਆ ਵਾ ਤੇ ਪਾਣੀ ਵੀ ਫਿਰ ਜਾਣਾ ਤੇ ਹੋਰ 5-6 ਦਿਨਾਂ ਨੂੰ ਇਹਨਾਂ ਨਿਕਲ ਆਉਣਾ। ਉਮੀਦ ਹੈ ਨਿਕਲ ਆਉਣਗੇ, ਬਾਕੀ ਅੱਲਾ ਬਿਹਤਰ ਜਾਣਦਾ। ਸੋ ਖਾਦ ਫਲੱਡ ਕਰਨ ਵਾਲਾ ਜਿਹੜਾ ਜੁਗਾੜ ਆ ਉਹ ਸਾਡਾ ਜਿਹੜਾ ਤੁਸੀਂ ਦੇਖੋ ਇਹ ਡਰਮ ਆ, ਥੱਲੇ ਟੂਟੀ ਲਾਈ, ਇਹ ਚ ਪਾ ਦੀ ਤੇ ਖਾਦ ਪਾਉਣੀ। ਖਾਦ ਕੋਈ ਦਵਾਈ ਘੋਲਣੀ ਤਾਂ ਜ਼ੈਂਕ ਹੋ ਗਿਆ ਤਾਂ, ਯਾਨੀ ਕਿ ਜਿਹੜਾ ਕੋਈ ਤੁਸੀਂ ਜ਼ਰਾਤ ਦੇ ਹਿਸਾਬ ਨਾਲ ਜਿਹੜਾ ਫਰਟੀਲਾਈਜ਼ਰ ਪਾਉਣਾ, ਇੱਕ DAP ਖਾਦ ਤੋਂ ਇਲਾਵਾ ਬਾਕੀ ਸਾਰੀਆਂ ਇਹਦੇ 'ਚ ਘੁਲ ਜਾਂਦੀਆਂ ਨੇ ਤੇ ਕੰਮ ਸੌਖਾ ਹੋ ਜਾਂਦਾ। ਪਾਣੀ ਪੂਣੀ ਲਾਉਣਾ ਅਸੀਂ ਤਾਂ ਅਮੂਮਨ ਮਕਈ ਵਗੈਰਾ ਲਾਈ, ਕਿਉਂਕਿ ਮਕਈ ਦੇ ਵਿੱਚ ਜਾ ਕੇ ਖਾਦ ਸੁੱਟ ਨਹੀਂ ਸਕਦੇ। ਤੇ ਫਿਰ ਇਹ ਤਰੀਕਾ ਜਿਹੜਾ ਅਸੀਂ ਲਾਉਂਦੇ ਹਾਂ ਸਾਡੇ ਇੱਧਰ ਪੰਜਾਬ ਦੇ ਵਿੱਚ ਤੇ ਲਹਿੰਦੇ ਪੰਜਾਬ 'ਚ ਤੇ ਇਹ ਤਰੀਕਾ ਚੱਲਦਾ। ਬਾਕੀ ਚੜ੍ਹਦੇ ਪੰਜਾਬ ਵਾਲੇ ਜਿਹੜੇ ਵੀਰ ਵੇਖਦੇ ਨੇ ਉਹ ਵੀ ਜ਼ਰੂਰ ਦੱਸਣਾ ਕਮੈਂਟਾਂ 'ਚ ਉਹ ਖਾਦ ਕਿਸ ਤਰ੍ਹਾਂ ਲਾਉਂਦੇ ਨੇ। ਅਗਰ ਮਕਈ ਵੱਡੀ ਆ ਕੋਈ ਜਿਹੜਾ ਕਾਦੇਗਾ 5-7 ਫੁੱਟ, ਉਹਨੂੰ ਖਾਦ ਤੁਸੀਂ ਕਿਸ ਤਰ੍ਹਾਂ ਪਾਉਂਦੇ ਹੋ ਉਹ ਵੀ ਤੁਸੀਂ ਕਮੈਂਟਾਂ ਵਿੱਚ ਲਾਜ਼ਮੀ ਦੱਸਣਾ ਮੈਨੂੰ। ਲਓ ਜੀ, ਮੈਂ ਪਹੁੰਚ ਗਿਆ ਆਪਣੇ ਨਵੇਂ ਘਰ ਤੋਂ। ਦਿਖਾਉਣਾ ਅੱਜ ਕੀ ਕੰਮ ਹੋ ਰਿਹਾ। ਸਟਾਰਟ ਕੀਤਾ ਫਿਰ ਦੁਬਾਰਾ, ਮਾਸ਼ਾਅੱਲਾ ਕੰਮ ਸ਼ੁਰੂ ਕਰ ਦਿੱਤਾ। ਲੈ ਵੀ ਆ ਵੀ ਉਸਤਾਦ ਆ ਗਿਆ। ਹਾਂ ਵੀ ਉਸਤਾਦ ਸੀਲਿੰਗ ਵਾਲਾ। ਤੇ ਇੱਧਰ ਆਪਣੀ ਬੈਠ ਗਏ, ਸਮਾਨ ਵਗੈਰਾ ਆ ਗਿਆ ਸੀਲਿੰਗ ਦਾ। तो हले सब तो पहले जो काम शुरू किया वा वो पिछले कमरे वा कमरे तो स्टार्ट किया वा। कमरे की सीलिंग जी ना स्टार्ट हैगी तो तुम दिखाना पहले मैं सारा एक बार का खलारा पिया पूरा। इधर वाशरूम, इधर वाशरूम है, ये लग गई है साइडा ते टाइलां टूलां लग गई हैं। अंदर चलते हैं, इधर भी समान पिया वा। ਇਹ ਹੈਗਾ ਵਾ ਸਾਡਾ TV ਲੋਨ। ਇਹ ਮਾਸ਼ਾਅੱਲਾ ਕਾਫੀ ਜ਼ਿਆਦਾ ਖੁੱਲ੍ਹਾ ਵਾ। ਤੇ ਇੱਧਰ ਸੀੜੀਆਂ ਤਾਂ ਨੂੰ ਚੜ੍ਹਨ ਵਾਲੀਆਂ। ਤੇ ਇੱਧਰ ਆ ਗਿਆ ਜਨਾਬ ਕਿਚਨ। ਮਾਸ਼ਾਅੱਲਾ ਕਮਰੇ ਜਿੰਨਾ ਦਾ ਕਿਚਨ ਹੈਗਾ ਸਾਡਾ। ਇਹਦਾ ਵੀ ਕੰਮ ਕੁਮ ਹੋਣ ਸ਼ੁਰੂ ਕੀਤਾ, ਸਮਾਨ ਆ ਗਿਆ ਇਹਦਾ ਵੀ। ਲਾਈਟ ਹਲੇ ਫਿਲਹਾਲ ਸਿਰਫ ਇੱਕ ਜਗ੍ਹਾ 'ਤੇ ਹੀ ਆ, ਸਿਰਫ ਕਮਰੇ ਦੇ ਵਿੱਚ ਲਾਈਟ ਸ਼ੁਰੂ ਕੀਤੀ ਹੋਈ ਹੈ। ਇਧਰਲੀ ਸਾਈਡ 'ਤੇ ਹੈਗਾ ਦੂਸਰਾ ਕਮਰਾ। ਇਹਦੀ ਅੱਜ ਸੀਲਿੰਗ ਜਿਹੜੀ ਨਾ ਉਹ ਸਟਾਰਟ ਉਹਨਾਂ ਕਰਨੀ ਆ। ਸਮਾਨ ਸਮੂਨ ਹਲੇ ਪਿਆ, ਖਲਾਰਾ ਪਿਆ, ਪਰ ਜਦੋਂ ਬਣੇਗਾ ਫਿਰ ਉਦੋਂ ਵੀ ਤੁਹਾਨੂੰ ਦਿਖਾਵਾਂਗਾ ਉਦੋਂ ਕੀ ਮਾਹੌਲ ਬਣਦਾ ਹੁੰਦਾ। ਇਹ ਰਗੜਾਈ ਵਗੈਰਾ ਹੋ ਜਾਣੀਆਂ, ਵਾਇਰਿੰਗ ਹੋ ਗਈ ਆ। ਇਸ ਤੋਂ ਬਾਅਦ ਉਹਨੂੰ ਸੀਲਿੰਗ ਦਾ ਕੰਮ ਮੁਕਾ ਕੇ ਰਗੜਾਈ ਸ਼ੁਰੂ ਕਰਨੀ ਆ ਤੇ ਫਿਰ ਆਪਦੀ ਰਿਹਾਇਸ਼ ਕਰਾਂਗੇ ਇਹਦੇ 'ਚ। ਇੱਧਰ ਸਟੋਰ ਰੂਮ ਆ, ਇੱਧਰ ਵਾਸ਼ਰੂਮ। ਲਓ ਜੀ, ਇੱਧਰ ਕਮਰਾ ਜਿਹਨੂੰ ਸੀਲਿੰਗ ਹੋ ਗਈ ਆ। ਉਸਤਾਦ ਹੋਣੀ ਲੱਗੇ ਨੇ ਫੋਨ 'ਤੇ, ਨਾਲੇ ਸੀਲਿੰਗ ਕਰ ਰਹੇ ਨੇ। ਤੇ ਇਹ ਕਮਰੇ ਦਾ ਡਿਜ਼ਾਇਨ ਅਸੀਂ ਕੀਤਾ, ਤੁਸੀਂ ਨਾਲੇ ਕਮੈਂਟ 'ਚ ਦੱਸਣਾ ਕਿਸ ਤਰ੍ਹਾਂ ਦਾ ਡਿਜ਼ਾਇਨ ਹੈਗਾ। ਜਿਹੜੀ ਨਾ ਇਹ ਚੀਜ਼ ਸਭ ਤੋਂ ਜ਼ਿਆਦਾ ਖੂਬਸੂਰਤ ਬਣੇਗੀ। ਇਹ ਬੈੱਡ ਦੇ ਬਿਲਕੁਲ ਥੱਲੇ ਆਏਗਾ ਡਿਜ਼ਾਈਨ। ਉਸਤਾਦ ਹੋਣੀ ਵਾਲੇ ਮਸਰੂਫ ਨੇ, ਫੋਨ 'ਤੇ ਲੱਗੇ ਨੇ। ਅੱਜ ਇਨਸ਼ਾਅੱਲਾ ਕਮਰਾ ਕੰਪਲੀਟ ਹੋ ਜਾਣਾ। ਸਮਾਨ ਸਮੂਨ ਹਲੇ ਕਾਫੀ ਜ਼ਿਆਦਾ ਪਿਆ ਥੱਲੇ। ਇਸ ਸਾਈਡ ਤੋਂ ਹੋ ਕੇ ਦਿਖਾਣਾ ਤੁਹਾਨੂੰ। ਹੁਣ ਦੇਖੋ ਹੁਣ ਚੱਲਦੇ ਆ ਛੱਤ 'ਤੇ। ਛੱਤ 'ਤੇ ਚੱਲ ਕੇ ਤੁਹਾਨੂੰ ਛੱਤ ਦਾ ਮਾਹੌਲ ਦਿਖਾਉਣਾ ਵਾ। ਲੈ ਵੀ ਛੱਤ 'ਤੇ ਪਹੁੰਚ ਗਏ। ਇੱਧਰ ਜੀ ਛੱਤ ਦਾ ਮਾਹੌਲ। ਛੱਤ 'ਤੇ ਲੱਗ ਕੰਮ ਕੋਈ ਵੀ ਨਹੀਂ ਹੋਇਆ ਸਰ। ਹਾਲੇ ਜਿਹੜਾ ਕੰਮ ਹੋਇਆ ਵਾ ਤੇ ਉਹ ਸਿਰਫ ਇਹ ਚੁਕਾਠਾਂ ਨੇ, ਇਹ ਰੰਗ ਕਰਵਾਈਆਂ ਨੇ। ਤੇ ਇੱਧਰਲੀ ਸਾਈਡ 'ਤੇ ਹੈਗਾ ਜੀ ਬਾਹਰ ਦਾ ਮਾਹੌਲ ਵਿਖਾਵਾਂ ਤੁਹਾਨੂੰ। ਇਸ ਸਾਈਡ ਦੇ ਰੋਡ,
ਤੇ ਆਹ ਸਾਹਮਣੇ ਆਪਣੀਆਂ 2 ਕਨਾਲਾਂ, ਆਹ ਸਾਹਮਣੇ 2 ਕਨਾਲਾਂ ਥਾਂ ਵੀ ਆਪਣੀ। ਇਹ ਰੋਡ ਜਨਾਬ ਕਿਲੇ ਵਾਲਾ ਰੋਡ, ਤੇ ਇਸ ਸਾਈਡ ਤੇ ਹੈਗਾ ਜੀ ਬਾਰਡਰ, ਕਿਉਂਕਿ ਆਖਰੀ ਪਿੰਡ ਹੈਗਾ। ਬਿਲਕੁਲ ਸਾਹਮਣੇ ਆਪਣਾ ਮਕਾਨ ਆ, ਚੜ੍ਹਦੇ ਪੰਜਾਬ ਦੇ ਬਿਲਕੁਲ ਸਾਹਮਣੇ ਆਪਣਾ ਮਕਾਨ। ਐਸ ਦਾ ਰੋਡ ਗਿਆ ਮਨਹਾਲੇ ਨੂੰ। ਅੱਗੇ ਚੱਲ ਕੇ ਵੇਨੇ ਅੱਗੇ ਕੀ ਸੂਰਤ ਹਾਲ ਹੈ। ਹਲੇ ਤੇ ਇੱਕ ਕੁਸ਼ਨ ਉੱਤੇ ਵੀ ਹੈਗਾ, ਇੱਕ ਕੁਸ਼ਨ। ਇਹ ਜਨਾਬ ਕਿਚਨ ਵੇਖੋ ਜਨਾਬ, ਇੱਕ ਕਮਰੇ ਜਿੰਨਾ ਕਿਚਨ ਬਣਾਇਆ ਸੀ। ਲੈ ਜੀ ਆਹ ਕਿਚਨ, ਇਹ ਤੇ ਸਲੇਬਾਂ ਪਾਈਆਂ ਨੇ, ਤੇ ਇਸ ਸਾਈਡ ਤੇ ਵਾਸ਼ਰੂਮ ਆ। ਇੱਧਰ ਵੀ ਪਿੰਡ ਹੈਗਾ ਇੱਕ, ਜਿਸ ਸਾਈਡ ਨੂੰ ਆਪਣਾ ਡੇਰਾ, ਇਸ ਸਾਈਡ ਨੂੰ ਆਪਣਾ ਡੇਰਾ, ਇਸ ਮਕਾਨਾਂ ਦੀ ਬੈਕ ਸਾਈਡ ਤੇ। ਮੌਸਮ ਵੀ ਖਰਾਬ ਆ, ਚੱਲ ਕੇ ਉੱਤੇ ਬਹਿੰਦੇ ਆ, ਉੱਤੇ ਤੁਹਾਨੂੰ ਦਿਖਾਉਂਦੇ, ਉੱਤੇ ਨਜ਼ਾਰਾ ਕਰਾਂਗੇ, ਹੋਰ ਵਿਊ ਕਮਾਲ ਦਾ ਨਜ਼ਰ ਆਏਗਾ ਤੁਹਾਨੂੰ। ਚਲੋ ਲਓ ਜੀ, ਇਹ ਮਮਟੀ ਬਣੀ ਆ। ਲਓ ਜੀ ਚੈੱਕ ਕਰੋ ਨਜ਼ਾਰਾ, ਲਓ ਜੀ ਨਜ਼ਾਰਾ ਚੈੱਕ ਕਰੋ। ਇਸ ਸਾਈਡ ਤੇ ਜਨਾਬ ਚੜ੍ਹਦਾ ਪੰਜਾਬ, ਆਹ ਖਲੋਤੇ ਅਸੀਂ ਲਹਿੰਦੇ ਪੰਜਾਬ 'ਚ, ਇੱਧਰ ਆਪਣਾ ਡੇਰਾ, ਆਹ ਮਕਾਨ ਆਪਣੇ। ਇਹ ਵਿਊ ਚੈੱਕ ਕਰੋ ਤੁਸੀਂ, ਕੈਸਾ ਪਿੰਡ ਦਾ ਵਿਊ। ਹਰ ਪਾਸੇ ਸਬਜ਼ ਖੇਤ, ਡੇਰੇ ਤੇ ਵੀ ਸਬਜ਼ ਖੇਤ, ਇੱਥੇ ਵੀ ਸਬਜ਼ ਖੇਤ ਨੇ। ਸਾਹਮਣੇ 2 ਕਨਾਲਾਂ ਜਗ੍ਹਾ, ਆਹ ਨਾਲ ਮਸਾਏ ਨੇ ਇੱਧਰ। ਕੈਸਾ ਮਾਹੌਲ ਲੱਗਾ ਤੁਹਾਨੂੰ, ਤੁਸੀਂ ਕਮੈਂਟਾਂ ਵਿੱਚ ਲਾਜ਼ਮੀ ਦੱਸਣਾ। ਚੱਲਦੇ ਆ ਭਾਈ ਸਿਲੇ ਵਾਲੇ ਦੀ ਜਿਹੜੀ ਰੂਟੀਨ ਆ, ਉਹ ਕੋਸ਼ਿਸ਼ ਕਰਾਂਗਾ ਆਪਣੇ ਨਾਲ ਦੀ ਨਾਲ ਜਿਹੜਾ ਮੈਂ ਰੋਜ਼ ਦੀ ਰੋਜ਼ ਤੁਹਾਨੂੰ ਪੈ ਜਾਵਾਂ ਕਿੱਥੇ ਕਿੰਨਾ ਉਹ ਕੰਮ ਪਹੁੰਚ ਗਿਆ ਤੇ ਕੀ ਕੰਮ ਹੋ ਰਿਹਾ। ਆਹ ਕੀ ਆਵਾਜ਼ 'ਚ ਕੀ ਫਿਰਦਾ? ਆਹੋ ਚਲੋ ਚੰਗੀ ਗੱਲ, ਲਾ ਲਾ ਯਾਰ ਵਾਲਾਂ ਦੇ ਕੰਮ। ਇਹ ਅੱਜ ਇੱਕ ਕਮਰਾ ਤਾਂ ਕੰਪਲੀਟ ਹੋ ਜਾਏਗਾ, ਦੂਜਾ ਵੀ ਸ਼ੁਰੂ ਕਰ ਦੇਗਾ ਇੰਸ਼ਾਅੱਲਾ। ਸਾਈਡਾਂ ਹੀ ਰਹਿ ਗਈਆਂ ਇਹਦੀਆਂ ਮੈਨਾਂ। ਹਾਂ ਚਲੋ ਸਹੀ ਹੈ, ਅੱਲਾ ਕਰੇ 30 ਰੋਜ਼ੇ ਹੋ ਜਾਣ ਪੂਰੇ, ਹੋ ਜਾਣੀ ਈਦ ਹਫਤੇ ਦੀ। ਕਿਉਂ ਉਸਤਾਦ, ਕੀ ਤੇਰਾ ਤਜਰਬਾ? ਹਾਂ ਚਲੋ ਚੱਲ 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 ਉਸਤਾਦ। ਉਸਤਾਦ ਨੇ ਇਹ ਨਾਰੀਅਲ ਦਾ ਫਾਇਦਾ ਵਾ, ਉਸਤਾਦ ਹੋਣੀ ਅੰਦਰ ਲਾਈ ਜਾਂਦੇ ਥੋਬੇ। तेजी ना काम कर साहब, तेजी ना इंज उस्ताद की स्पीड चेक करो उसकी गल। उस्ताद जी भाई पूरी स्पीड रखी हुई है, ਤਾਂ ਹੀ ਕੰਮ ਛੇਤੀ ਨਹੀਂ ਬੜਿਆ। ਇਹ ਉਸਤਾਦ ਨੇ ਭਾਈ ਰਾਤ ਹੀ ਕਮਰਾ ਜਿਹੜਾ ਨਾ ਤਿਆਰ ਕੀਤਾ, ਸਿਰਫ ਸਾਈਡਾਂ ਇਹਦੀਆਂ ਰਹਿ ਗਈਆਂ ਨੇ, ਉਹ ਕਰਨੀਆਂ ਨੇ। ਉਹ ਕਰਕੇ ਨਾਲ ਦੇ ਨਾਲ ਦੂਜੇ ਕਮਰੇ 'ਚ ਉਹਨੇ ਸ਼ਿਫਟ ਕਰ ਦੇਣਾ, ਫਿਰ ਸਮਾਨ ਸਾਰਾ, ਫਿਰ ਦੂਜਾ ਕਮਰਾ ਬਣਾਏਗਾ ਉਸਤਾਦ। ਬੱਤੀ ਬੜੀ ਜਾਂਦੀ ਹੈ ਕਿਤੇ, ਬੱਤੀ ਹੁਣ ਕੀ ਕਰੀਏ, ਮੌਸਮ ਵੀ ਬੜਾ ਖਰਾਬ ਹੈ ਉੱਥੇ। ਬੱਤੀ ਨਾ ਜਾਵੇ ਤਾਂ ਕੰਮ ਬੜਾ ਨਹੀਂ ਹੋ ਜਾਂਦਾ। ਹਾਂ ਬੱਤੀ ਵਜੇ ਕੰਮ ਮੇਰਾ ਸਲੋ ਹੋ ਜਾਂਦਾ। ਜੀ ਮਕਾਨਾਂ ਤੋਂ ਹੋ ਗਏ ਕੰਮ ਦੀ ਸਾਰੀ ਅਪਡੇਟ ਲੈ ਕੇ, ਤੇ ਹੁਣ ਚੱਲੇ ਆ ਡੇਰੇ ਤੇ ਚੱਲ ਕੇ ਹੁਣ ਮੱਝਾਂ ਨੂੰ ਪੱਠੇ ਪੁੱਠੇ ਪਾਉਂਦੇ ਆ, ਕਿਉਂਕਿ ਮੌਸਮ ਖਰਾਬ ਹੋ ਗਿਆ, ਪੱਠੇ ਵੱਢੇ ਆ ਟਾਈਮ ਨਾਲ। ਸੋ ਚੱਲਦੇ ਆ ਡੇਰੇ ਤੇ, ਕੰਮ ਕਰ ਸਾਂਭੀ ਆਪਣਾ। ਪੱਠੇ ਵੱਢਣ ਤੇ ਆ ਗਏ ਆ, ਪੱਠੇ ਵੱਢੇ ਵੱਢ ਵੀ ਲੈ ਨੇ, ਬਾਰਿਸ਼ ਵੀ ਆ ਗਈ ਆ,
ਚਾਚਾ ਵੀ ਆਇਆ। ਬਾਰਿਸ਼ ਆ ਜਿਹੜੀ ਨਾ ਹੌਲੀ ਹੌਲੀ ਪੈਣ ਰਹੀ ਆ, ਤੇ ਇਹ ਨਾ ਹੋਵੇ ਤੇਜ਼ੀ ਨਾਲ ਬਾਰਿਸ਼ ਆ ਜਾਵੇ। ਉਹਦੇ ਨਾਲ ਪਹਿਲੇ ਜਿਹੜਾ ਅਸੀਂ ਆਪਦੇ ਪੱਠੇ ਵੱਢ ਲਈਏ, ਤਾਂ ਕਿ ਫਿਰ ਹਲੇ ਮੱਝਾਂ ਨੂੰ ਪੱਠੇ ਵੀ ਪਾਉਣੇ ਨੇ, ਤੇ ਟਾਈਮ ਵੀ ਜਿਹੜਾ ਨਾ ਜ਼ਿਆਦਾ ਹੋ ਜਾਣਾ। ਬਾਰਿਸ਼ ਵੇਖੋ ਪੈਣ ਰਹੀ ਆ, ਵੇਖਦੇ ਆ ਕੀ ਸੂਰਤ ਹਾਲ ਹੈ। ਥੋੜੀ ਥੋੜੀ ਪੈਂਦੀ ਜਿਹੜੀ ਬਾਰਿਸ਼ ਨਾਲ ਬੜਾ ਨੁਕਸਾਨ ਕਰਦੀ ਹੈ, ਇਹ ਚਿੱਕੜ ਜ਼ਿਆਦਾ ਕਰਦੀ ਆ। ਲਓ ਜੀ ਰੇਹੜੀ ਆ ਗਈ ਆਪਣੀ, ਤੇ ਬਾਰਿਸ਼ ਤੋਂ ਪਹਿਲੇ ਪੱਠੇ ਲੱਦ ਕੇ ਸ਼ਾਮੀ ਘਰ ਜਾਣਾ। ਚਿੱਕੜ ਬੜਾ ਹੋ ਗਿਆ, ਸਟਾਲੇ ਤੇ ਡੰਡ ਲੈ ਗਈ ਸਾਡੇ ਜੀ ਬਾਰਿਸ਼ ਦੀ ਵਜ੍ਹਾ ਨਾਲ। ਲੱਗਾ ਹੋਇਆ ਰੇਹੜੀ ਪਿੱਛੇ ਚੁੱਕ ਕੇ ਤੇ ਲਈ ਜਾਂਦਾ ਲੈਂਕਾਂ ਦੇ ਪਿੱਛੇ। ਪੱਠੇ ਵੀ ਬਸ ਹੋ ਗਏ ਨੇ, ਕੱਢ ਮਿੰਟ ਮਾਰ, ਬੁਰੇ ਹਾਲਾਤ ਹੋ ਗਏ ਨੇ ਅੱਜ ਤਾਂ। ਤੇ ਹੋਰ ਪੱਠਿਆਂ ਡੰਡ ਲੈ ਜਾਣੀ ਕਿ ਬਾਰਿਸ਼ ਜਿਹੜਾ ਜਨਾਬ ਰੁਕਣ ਦਾ ਨਾ ਹੀ ਨਹੀਂ ਲੈਂਦੇ ਜੀ। ਮੌਸਮ ਇੱਕੋ ਜਿਹਾ ਬਾਰਿਸ਼ ਵਾਲਾ ਪੂਰਾ ਹੋ ਗਿਆ। ਪੱਠੇ ਪੁੱਠੇ ਲੱਦ ਕੇ ਤੇ ਚੱਲਦੇ ਹਾਂ, ਚੱਲ ਕੇ ਚਵਾਈ ਸ਼ੁਰੂ ਕਰਦੇ ਹਾਂ, ਕਿਉਂਕਿ ਜਿਹੜਾ ਟਾਈਮ ਹੈ ਨਾ ਉਹ ਬੜਾ ਸ਼ਾਰਟ ਰਹਿ ਜਾਣਾ। ਬਾਰਿਸ਼ ਦਾ ਕੋਈ ਪਤਾ ਨਹੀਂ, ਜਾਂਦੇ ਆ ਚਵਾਈ ਲਾਉਣੀ। ਹੁਣ ਚਵਾਈ ਲਾ ਕੇ ਫਿਰ ਰਾਤ ਦਾ ਫਿਰ ਪਤਾ ਤੁਹਾਨੂੰ ਵਲੋਗ ਅਪਲੋਡ ਕਰਨ ਦਾ ਵੀ ਟਾਈਮ ਹੋ ਜਾਣਾ ਨਾਲ ਦੇ ਨਾਲ। ਸੋ ਜਲਦੀ ਲੱਦ ਲਈਏ, ਇਹ ਨਾ ਹੋਵੇ ਬਾਰਿਸ਼ 'ਚ ਭੇਜ ਜਾਈਏ। ਆ ਕੀ ਸਾਰਾ ਕੁਝ ਨਹੀਂ ਗੁਜ਼ਾਰਾ ਹੁੰਦਾ ਅੱਗੇ ਬਣ ਗਿਆ ਰੋਜ਼ਾ ਤੁਮ ਹੁਣ ਸਬਰ ਕਰਨਾ ਖੋਲ ਲਾਇਰ ਦੇ ਕਹਿ ਆ ਜਰੀ ਕੰਬੀ ਜਾਂਦੀ ਕਿਹੜੀ ਕਿ ਨਹੀਂ ਤੇਰੀ ਜਿਹੜੀ ਇੱਕ ਸਾਨੂੰ ਵੀ ਲਿਆ ਦੇ ਇਹਦੇ ਨਾਲ ਦਾ ਯਾਰ। ਉਹ ਚੱਲ ਲੱਭ ਹੁਣ ਕਿੰਨਾ ਹੋਇਆ 35 ਪਲੇਟ ਪਵਾਤੀਆਂ ਲੋਕਾਂ ਨੂੰ ਸਟਾਲੇ ਦਾ ਦੁੱਧ ਨਾ ਪਵਾਈ ਜਾਈ। ਸੋ ਜੂਸ ਜਾਂ ਨਿਕਲੇ ਚੰਗੇ ਰਹਿੰਦੇ ਨੇ ਹਰੇ ਸਾਲ ਹੁੰਦੇ ਨਹੀਂ ਉਹ ਜਿਵੇਂ ਨਹੀਂ ਸੀ। ਚੱਲ ਕੋਈ ਨਹੀਂ ਕੋਈ ਨਹੀਂ, ਲੋਕਾਂ ਨੂੰ ਵੀ ਪਤਾ। ਉਹਨੂੰ ਪਤਾ ਲੱਗਾ ਕਾਕੇ ਦੁੱਧ ਰੋੜਦਾ ਬੱਤੀ ਗਈ। ਉਛਲਦਾ ਤਾਂ ਲਾਏ ਨੇ। ਬੱਤੀ ਗਈ। ਉਹ ਸਭ ਦੁੱਧ ਲੈਂਦੇ ਨੇ ਉਸ ਨੂੰ ਕਹਿੰਦੇ ਨੇ ਕਿ ਇਹ ਪਿੰਡੂ ਗਿਆ ਨਾ ਹੋਟਲ ਤੇ ਉਹ ਨਾ ਮਿੰਟ ਮਾਰ ਕਨੇਟਾ ਨਹੀਂ ਪੀਂਦੇ, ਜਿਹੜਾ ਪੁਦੀਨੇ ਦਾ ਜੂਸ ਹੁੰਦਾ। ਆਹੋ ਉਹਨੂੰ ਕਹਿੰਦੇ ਆ ਕੀ ਇਹ ਸਟਾਲੇ ਦਾ ਪਾਣੀ। ਨਹੀਂ ਹੁੰਦੇ ਰਹਿਣੇ ਜਾਣ ਵਾਲੀ ਲੋਕਾਂ ਨੂੰ ਦੇ ਅਰੇ ਭਾਈ 1500 ਰੁਪਇਆ ਲੱਗਾ ਕਲਚ ਬੇਟਾ ਨੇ ਪਵਾਤੀਆਂ। ਕਲਚ ਬੇਟਾ ਨੇ ਉਹ ਕੋਲਾ ਹੀ ਖਰਾਬ ਤਾਂ ਚਲੋ ਵੀ ਪਹੁੰਚ ਕੰਮ ਕਾਰ ਤੂੰ ਹੋ ਗਏ ਵੇਲੇ, ਬਾਰਿਸ਼ ਹਲੇ ਵੀ ਹੋਣ ਆ, ਤੇ ਮੱਝਾਂ ਮੁੱਝਾਂ ਸਿਰਫ ਅੰਦਰ ਕਰ ਰਹੀਆਂ ਨੇ, ਬਾਕੀ ਸਾਰਾ ਕੰਮ ਆਲਰੇਡੀ ਹੋ ਗਿਆ। ਸੋ ਮੈਂ ਕਹਿੰਦਾ ਕਿ ਬੱਤੀ ਆ ਗਈ ਆ, ਇਹ ਨਾ ਦੁਬਾਰਾ ਬੱਤੀ ਚਲੇ ਜਾਵੇ ਤੇ ਵਲੋਗ ਅਪਲੋਡ ਨਾ ਹੋਵੇ ਤੇ ਕੰਮ ਸਹੀ ਨਹੀਂ ਆ। ਸੋ ਵਲੋਗ ਇੱਥੇ ਕਰਦੇ ਐਂਡ, ਕਿਉਂਕਿ ਵਲੋਗ ਜਿਹੜਾ ਨਾ ਅਪਲੋਡ ਕਰਨ ਦਾ ਵੀ ਟਾਈਮ ਜਿਹੜਾ ਲਾਗੇ ਲੱਗ ਜਾਣਾ, ਕਿਉਂਕਿ ਥੰਬਨੇਲ ਵਗੈਰਾ ਬਣਾਉਣਾ ਹੁੰਦਾ ਟਾਈਮ ਥੋੜਾ ਲੱਗਦਾ, ਉਹ ਤੁਹਾਨੂੰ ਵੀ ਪਤਾ। ਸੋ ਵਲੋਗ ਇੱਥੇ ਕਰਦੇ ਐਂਡ। ਉਮੀਦ ਕਰਦਾ ਵੀਡੀਓ ਤੁਹਾਨੂੰ ਅੱਜ ਦੀ ਚੰਗੀ ਲੱਗੀ ਹੋਏਗੀ। ਅੱਜ ਦੀ ਜਿਹੜੀ ਰੂਟੀਨ ਵਿਖਾਈ ਆ, ਜੋ ਕੁਛ ਮਕਾਨ ਤੇ ਕੰਮ ਕਾਰ ਹੋ ਰਿਹਾ ਸੀ ਉਹ ਵਿਖਾਇਆ, ਇੱਥੇ ਕਰਾਂਗੇ ਐਂਡ, ਤੇ ਮਿਲਦੇ ਹਾਂ ਕੱਲ ਇੱਕ ਨਵੇਂ ਵਲੋਗ 'ਚ।